लो जी यारो बेलियो मित्रों सज्जनों ते सहेलियो तलाक तलाक ते तलाक हो गई ओए होए एडा वड्डा कहर हो गया पै गया इत्थे ਤੁਹਾਨੂੰ ਪਤਾ ਹੀ ਨਹੀਂ ਲੱਗਿਆ ਉਹ ਬਈ ਉਹ ਤੁਹਾਡੀ ਪਸੰਦੀਦਾ ਨੌਜਵਾਨ ਯੰਗ ਖਾਤੂਨ ਜਿਹੜੀ ਆ 35 ਸਾਲ ਦੀ ਹਾਂਜੀ ਡਾਕਟਰ ਨਬੀਹਾ ਦੀ ਤਲਾਕ ਹੋ ਗਈ ਓਏ ਹੋਏ 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 ਗਜ਼ਬ ਖੁਦਾ ਦਾ ਅੱਜ ਉਹੀ ਡਾਕਟਰ ਨਬੀਹਾ ਜਿਹੜੀ ਕਹਿੰਦੀ ਆ ਮੈਂ 35ਵੇਂ ਸਾਲ 'ਚ ਲੱਗੀ ਹੋਈ ਹਾਂ ਔਰ ਹੁਣ ਉਹਦਾ ਨਵਾਂ ਬਿਆਨ ਵੀ ਆਇਆ ਸੀ ਪਿਛਲੇ ਦਿਨਾਂ 'ਚ ਉਹਨੇ ਕਿਹਾ ਕਿ ਮੈਂ 1995 ਦੇ ਵਿੱਚ 4 ਸਾਲ ਦੀ ਸੀ ਤੇ ਜੇ ਕਿਸੇ ਨੇ ਮੇਰੀ ਗਲਤ ਉਮਰ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਹਾਂ ਯਾਰ ਉਮਰ ਨੂੰ ਗਲਤ ਕੀਤਾ ਤੇ ਮੈਂ ਜਿਹੜਾ ਨਾ ਉਹਦੇ ਖਿਲਾਫ ਕਾਰਵਾਈ ਕਰਾਂਗੀ ਹਾਂਜੀ ਉਹ ਕਾਰਵਾਈ ਦਾ ਉਹਨੇ ਧਮਕੀ ਵੀ ਦਿੱਤੀ 35 ਸਾਲ ਅਸੀਂ ਤੇ ਮੰਨਦੇ ਹਾਂ ਕਿ ਭਾਈ 35 ਸਾਲ ਕੋਈ ਨਾ ਪਾਗਲ ਨਹੀਂ ਮੰਨਦਾ ਬਾਬਾ ਜੀ ਕਹਿੰਦੇ ਹਾਂ 35 ਤੇ ਪਲੱਸ 35 ਸਾਲ ਦੀ ਮੈਂ ਪਾਪਾ ਜੀ ਯਾਰ ਕੀ ਮਤਲਬ ਹੈ ਤੇ ਮੇਰਾ ਮਤਲਬ 70 ਹੋ ਗਏ ਬਾਬਾ ਜੀ ਕਹਿੰਦੇ ਬਸ ਜਿੰਨੇ ਵੀ ਹੋ ਅਸੀਂ ਇਹਨੂੰ ਓਨਾ ਹੀ ਮੰਨਦੇ ਜਿੰਨੀ ਇਹ ਕਹਿੰਦੀ ਆ ਹੁਣ ਤਾਂ ਉਹਨੇ ਕਹਿ ਦਿੱਤਾ ਕਿ ਬਈ 1995 ਵਿੱਚ ਉਹ 4 ਸਾਲ ਦੀ ਛੁੰਨੀ ਕਾਕੀ ਸੀਗੀ ਹਾਂ ਤੇ ਉਹਦੇ ਬਾਅਦ ਹੁਣ ਪਤਾ ਨਹੀਂ 35 ਦੀ ਹੋ ਗਈ ਹਾਂਜੀ ਇਦਾਂ ਦਾ ਕੋਈ ਉਹਨੇ ਪੂਰਾ ਹਿਸਾਬ ਕਿਤਾਬ ਲਾ ਕੇ ਦੱਸਿਆ ਲੇਕਿਨ ਉਹੀ ਡਾਕਟਰ ਨਬੀਹਾ जिन्हें खास अपना निकाह तुहम तहम ना करवाया सी जनाब शादी ब्याह व दीगर तकरीबा देगा पक्कियां हलवे मांडे पक्के शोबिज दे लोग जनाब अगे पिछे और टिकटॉकां बनियां वायरल होइयां कि डॉक्टर नबीहा दा निकाह हो गया और निकाह किन्ने करवाया डॉक्टर नबीहा दा निकाह करवाया मौलाना तारिक जमील साहब ने वो इदां लगदा जी मौलाना ने अपने ही कर लिया निकाह मतलब कि ਜਿੰਨਾ ਕਿ ਬਾਬੇ ਕਹਿੰਦੇ ਯਾਰ ਮੌਲਾਨਾ ਲੱਗਦੇ ਨੇ ਮੈਂ ਕਿਹਾ ਹਾਂ ਤਕਰੀਬਨ ਉਹੀ ਹਿਸਾਬ ਹੈ ਜੋ ਵੀ ਹੈ ਮੌਲਾਨਾ ਹੀ ਮੌਲਾਨਾ ਤਾਰਿਕ ਜਮੀਲ ਹੀ ਹੈ ਇਹਨਾਂ ਨੂੰ ਇਹੀ ਸਮਝੋ ਤੇ ਉਹ ਡਾਕਟਰ ਨਬੀ ਹੈ ਤੇ ਉਹ ਨਿਕਾਹ ਜਿਹੜਾ ਉਹਨਾਂ ਨੇ ਕਰਵਾਇਆ ਅੱਛਾ ਇਹਦੀ ਵਜ੍ਹਾ ਕੀ ਬਣੀ ਤਲਾਕ ਦੀ ਨਹੀਂ ਪਹਿਲੇ ਨਿਕਾਹ ਤੇ ਗੱਲ ਕਰ ਲਈਏ ਬਾਅਦ ਚ ਤੁਹਾਨੂੰ ਸਮਝ ਆ ਜਾਏਗੀ ਤਲਾਕ ਦੀ ਵਜ੍ਹਾ ਕੀ ਬਣੀ ਬਈ ਉਹ ਆਪਣਾ ਡਾਕਟਰ ਨਬੀਹਾ ਨੇ ਖਾਸ ਤੌਰ ਤੇ ਮੌਲਾਨਾ ਤਾਰਿਕ ਜਮੀਲ ਨੂੰ ਰਿਕੁਐਸਟ ਕੀਤੀ ਕਿ ਵੀ ਮੈਂ ਤੁਹਾਡੇ ਘਰੋਂ ਰੁਖਸਤ ਹੋਣਾ ਧੀ ਬਣ ਕੇ ਹਾਂਜੀ ਤੇ ਮੈਂ ਜਿਹੜਾ ਨਾ ਬਰਕਤਾਂ ਫਿਊਜ਼ ਬਰਕਤ ਲੈਣੀ ਕਿਉਂਕਿ ਉਹਨੂੰ ਪਤਾ ਸੀ ਕਿ ਪਹਿਲੇ ਜਿੰਨੇ ਵੀ ਨਿਕਾਹ ਹੋਏ ਨੇ ਸਾਰਿਆਂ 'ਚ ਤਲਾਕਾਂ ਹੋਈਆਂ ਉਹ ਬਹੁਤ ਫਟਾਫਟੀ ਹੋ ਗਈ ਤੇ ਉਹਨੇ ਸੋਚਿਆ ਕਿ ਮੌਲਾਨਾ ਨਿਕਾਹ ਪੜ੍ਹਾਉਣਗੇ ਉੱਤੋਂ ਮੌਲਾਨਾ ਦੇ ਘਰ ਤੋਂ ਰੁਖਸਤੀ ਹੋਏਗੀ ਤੇ ਜੇ ਮੌਲਾਨਾ ਦੇ ਘਰ ਤੋਂ ਹੋ ਗਈ ਰੁਖਸਤੀ ਤੇ ਹੋ ਸਕਦਾ ਫਿਊਜ਼ ਬਰਕਤ ਇਤਨੀਆਂ ਹੋਣ ਕਿ ਮੁੜ ਕੇ ਤਲਾਕ ਨਾ ਹੋਵੇ ਇਹ ਹੁਣ ਜਿਹੜਾ ਉਹਨੇ ਸੋਚਿਆ ਉਹਨੇ ਰਿਕੁਐਸਟ ਕੀਤੀ ਮੌਲਾਨਾ ਵੀ ਸਮਝ ਗਏ ਕਿ ਬਈ ਮੇਰਾ ਮਤਲਬ ਹਰ ਚੌਥੇ ਦਿਨ ਇਹਨੂੰ ਤਲਾਕ ਹੋ ਜਾਂਦੀ ਚਲੋ ਯਾਰ ਆ ਜਾਓ ਮੇਰੇ ਘਰੋਂ ਕਰ ਲਓ ਐਸੀ ਕੋਈ ਗੱਲ ਨਹੀਂ ਹੋ ਸਕਦਾ ਬਰਕਤ ਪੈ ਹੀ ਜਾ ਤੇ ਉਹ ਬੜੀ ਕੌਨਫੀਡੈਂਸ ਹੈ ਕਿ ਇਹਨੇ ਕਿਹਾ ਵੀ ਕਿ ਮੌਲਾਨਾ ਦੀ ਬਰਕਤ ਨਾਲ ਦੇਖੋ ਆਪਣਾ ਮੌਲਾਨਾ ਨੇ ਨਿਕਾਹ ਪੜ੍ਹਾਤਾ ਤੇ ਬਾਬਾ ਜੀ ਕਹਿੰਦੇ ਮੈਨੂੰ ਤੇ ਮੌਲਾਨਾ ਤੇ ਸ਼ੱਕ ਹੋਈ ਜਾ ਰਿਹਾ ਬਾਬਾ ਜੀ ਕਹਿੰਦੇ ਉਹ ਮੌਲਾਨਾ ਤਾਰਿਕ ਜਮੀਲ ਦੇ ਘਰ ਨਹੀਂ ਕਿਸੇ ਹੋਰ ਮੌਲਾਨਾ ਦੇ ਘਰ ਚਲੀ ਗਈ ਸੀ ਹਾਂ ਪਿੰਡੀ ਵਾਲੇ ਪਾਸੇ ਦੀ ਮੈਂ ਕਿਹਾ ਨਹੀਂ ਉਹ ਮੌਲਾਨਾ ਤਾਰਿਕ ਜਮੀਲ ਸੀਗੇ ਤੇ ਉਹਨਾਂ ਨੇ ਨਿਕਾਹ ਪੜ੍ਹਾਇਆ ਲੇਕਿਨ ਆ ਦੇਖੋ ਉਹਨਾਂ ਦੇ ਨਿਕਾਹ ਪੜ੍ਹਾਉਣ ਦੇ ਬਾਵਜੂਦ ਉਹਨਾਂ ਦੇ ਘਰੋਂ ਰੁਖਸਤੀ ਹੋਣ ਦੇ ਬਾਵਜੂਦ ਜਿਹੜਾ ਉਹ ਫਿਰ ਤਲਾਕ ਹੋ ਗਈ ਹੁਣ ਜ਼ਿੰਮੇਦਾਰ ਕੌਣ ਹੁਣ ਮੌਲਾਨਾ ਤਾਰਿਕ ਜਮੀਲ ਤੁਰਦੇ ਨਹੀਂ ਕਹਿ ਸਕਦੇ ਸੀ ਕਿ ਵੀ ਯਾਰ ਤੁਸੀਂ ਜ਼ਿੰਮੇਦਾਰ ਹੋ ਤੁਹਾਡੀ ਜਿਹੜੀ ਆ ਉਹ ਮੇਰਾ ਮਤਲਬ ਹੈ ਕਿ ਜੋ ਵੀ ਆ ਉਹ ਤੁਸੀਂ ਇਹ ਨਿਕਾਹ ਪੜ੍ਹਵਾਇਆ ਤੇ ਦੇਖੋ ਕੀ ਹੋ ਗਿਆ ਤੁਹਾਡੇ ਘਰੋਂ ਰੁਖਸਤੀ ਹੋਈ ਹੈ ਕੀ ਤਲਾਕ ਬਾਬਾ ਜੀ ਕਹਿੰਦੇ ਮੌਲਾਨਾ ਨੇ ਇੱਕੋ ਹੀ ਗੱਲ ਕਹਿਣੀ ਹੈ ਮੈਂ ਕਿਹਾ ਬਾਬਾ ਜੀ ਉਹ ਕੀ ਬਾਬਾ ਜੀ ਸੁਣਾਉਂਦੇ ਆ ਮੌਲਾਨਾ ਨੇ ਕਹਿਣਾ ਬਈ ਇਹਦੇ ਚਾਲ ਹੀ ਨਹੀਂ ਠੀਕ ਉਹਨਾਂ ਨੇ ਕਹਿਣਾ ਮੇਰਾ ਘਰ ਕੀ ਇੱਥੇ ਮੇਰਾ ਮਤਲਬ ਆ ਇਹ ਜਾ ਕੇ ਮੱਕਿਓਂ ਮੇਰਾ ਮਤਲਬ ਰੁਖਸਤ ਹੋ ਜਾਵੇ ਉੱਥੋਂ ਇਹਦੇ ਚਾਲੇ ਜਦ ਤੱਕ ਨੇ ਆਪਣੇ ਚਾਲੇ ਨਹੀਂ ਠੀਕ ਕਰਨੇ ਉਨੀ ਦੇਰ ਤੱਕ ਤਲਾਕਾਂ ਹੁੰਦੀਆਂ ਰਹਿਣੀਆਂ ਮੈਂ ਕਿਹਾ ਯਾਰ ਇਹਦੇ 'ਚ ਹੁਣ ਇਹਦਾ ਕੀ ਕਸੂਰ ਵਿਚਾਰੀ ਦਾ ਅੰਦਾਜ਼ਾ ਕਰੋ ਯਾਰ ਇਹਦੇ ਤੇ ਜ਼ੁਲਮ ਹੋਇਆ ਯਕੀਨ ਕਰੋ ਮੈਂ ਵਾਕਈ ਹਮਦਰਦੀ ਰੱਖਦਾ ਵਾਂ ਬਾਬੇ ਕਹਿੰਦੇ ਤੂੰ ਐਡੀ ਹਮਦਰਦੀਆਂ ਕਾਹਤੇ ਜਤਾਉਣ ਲੱਗ ਗਿਆ ਹੁਣ ਉਹਦੀ ਤਲਾਕ ਹੋ ਗਈ ਹੈ ਹੁਣ ਤੂੰ ਤਾਂ ਨਹੀਂ ਕੁਛ ਸੋਚੀ ਬੈਠਾ ਮੈਂ ਕਹਿੰਦੇ ਨਹੀਂ ਮੈਂ ਮੇਰਾ ਮਤਲਬ ਉਹ ਤਾਂ ਮਾਸ਼ਾਅੱਲਾ ਬੜੀ ਖੂਬਸੂਰਤ ਨੌਜਵਾਨ 35 ਸਾਲ ਦੀ ਖਾਤੂਨ ਹੈ ਹਾਂ 35 ਤੇ ਉਹ ਮੇਰਾ ਮਤਲਬ ਹੈ ਕਿ ਨਹੀਂ ਐਸੀ ਕੋਈ ਗੱਲ ਨਹੀਂ ਮੈਨੂੰ ਉਹਦੇ ਨਾਲ ਹਮਦਰਦੀਆਂ ਡਾਕਟਰ ਨਬੀਹਾ ਨਾਲ ਮੈਨੂੰ ਹਮਦਰਦੀਆਂ ਤੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਡਾਕਟਰ ਨਬੀਹਾ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ
ਸਾਰਾ ਕਸੂਰ ਉਹ ਜਿਹੜਾ ਕਸਾਈ ਨੁਮਾ ਇੱਕ ਜਿਹੜਾ ਅਜੀਬੋ ਗਰੀਬ ਕਿਸਮ ਦਾ ਡੰਗਰ ਆਦਮੀ ਹੈ, ਉਹਦਾ ਕਸੂਰ। ਉਹਨੂੰ ਸਮਝ ਨਹੀਂ ਆਈ ਕਿ ਬਈ ਇਤਨੀ ਪਿਆਰੀ ਖੂਬਸੂਰਤ ਔਰ ਨੌਜਵਾਨ 35+35 ਖਾਤੂਨ ਜਿਹੜੀ ਆ, ਬਈ 35 ਦਾ ਲਫ਼ਜ਼ ਜ਼ਰੂਰ ਵਿੱਚ ਆਉਣਾ ਚਾਹੀਦਾ, ਬਈ ਉਹਦੀ ਕਿਸ ਤਰ੍ਹਾਂ ਸੇਵਾ ਕਰਨੀ। ਬਈ ਉਹਨੇ ਨਿਕਾਹ ਕੀਤਾ ਕਿ ਸ਼ਾਦੀ ਕੀਤੀ, ਘਰ ਵਸਾਇਆ, ਉਹਦੇ ਦਿਨ ਚ ਹੋਣਾ ਕਿ ਬਈ ਯਾਰ ਚਲੋ ਐਸ ਉਮਰ 'ਚ ਮੇਰਾ ਮਤਲਬ ਹੈ ਕਿ ਆ ਮੇਰੀ ਖਿਦਮਤ ਕਰੋਗੇ ਜੀ। ਬਈ ਕਹਿੰਦੇ ਕੀ ਮਤਲਬ ਐਸ ਉਮਰ? ਮੈਂ ਕਿਹਾ ਮਤਲਬ ਨੌਜਵਾਨੀ 'ਚ ਉਹ ਲੜਕਪਨ ਹੈ ਨਾ, ਨੌਜਵਾਨ ਹਜੇ ਉਹ ਸਮਝ ਨਹੀਂ ਆਉਂਦੀ ਇੰਨੀ। ਮੇਰਾ ਮਤਲਬ ਉਹਨੂੰ ਕਹੇ ਯਾਰ ਨਾ ਪ੍ਰੈਸ਼ਰ ਕੰਮ ਦਾ ਇਹ ਉਹ ਸਾਰਾ ਕੁਛ ਕਰਨਾ ਕਰਾਉਣਾ, ਚਲੋ ਮੇਰੇ ਨਾਲ ਜੁੜ ਕੇ ਕੋਈ ਕੰਮ ਜਿਹਨਾਂ ਨੇ ਮੈਨੂੰ ਕੋਈ ਸਕੂਨ ਦੇਗਾ, ਮੇਰੀ ਖਿਦਮਤ ਕਰੇਗਾ, ਮੇਰਾ ਕੋਈ ਖਿਆਲ ਰੱਖੇਗਾ। ਬਾਬਾ ਜੀ ਕਹਿੰਦੇ ਇਸ ਉਮਰ 'ਚ ਵੈਸੇ ਵੀ ਕੋਈ ਨਾ ਕੋਈ ਜ਼ਰੂਰਤ ਹੁੰਦੀ ਕਿਸੇ ਨਾ ਕਿਸੇ ਦੀ, ਕੋਈ ਖਿਆਲ ਰੱਖੇ, ਜ਼ਿੰਦਗੀ ਬੜੀ ਮੁਸ਼ਕਿਲ ਹੋ ਜਾਏ। ਮੈਂ ਕਿਹਾ ਬਹੁਤ ਔਖਾ, ਤੁਹਾਨੂੰ ਤਾਂ ਪਤਾ ਹੀ। ਬਾਬਾ ਕਹਿੰਦੇ ਹਾਂ ਮੈਂ ਦੇਖ ਇਕੱਲਾ ਘਰ ਆ ਹੁਣ, ਤਕਰੀਬਨ ਮੈਨੀ ਬਾਬਾ ਜੀ ਕਹਿੰਦੇ ਮੇਰੀ ਵੀ ਓਨੀ ਕੀ ਉਮਰ ਹੈ ਜਿੰਨੀ ਨਬੀਹਾ ਦੀ। ਮੈਂ ਕਿਹਾ ਬਾਬਾ ਜੀ ਕੀ ਮਤਲਬ 35? ਬਾਬਾ ਜੀ ਕਹਿੰਦੇ ਹਾਂ ਉਹ 35+35 ਉਹਨੇ ਕਿਹਾ। ਬਾਬਾ ਜੀ ਕਹਿੰਦੇ ਬਾਹਰ ਸ਼ਾਇਦ 19-20 ਦਾ ਫਰਕ ਹੋ ਸਕਦਾ ਮੈਂ ਉਸ ਤੋਂ ਛੋਟਾ ਹੋਵਾਂ 2 ਸਾਲ। ਹਾਂ ਪਤਾ ਨਹੀਂ। ਮੈਂ ਕਿਹਾ ਯਾਰ ਇਹ ਜ਼ਿਆਦਤੀ ਦੇਖੋ ਤੁਸੀਂ, ਲਿਸ਼ਕਾਰੇ ਮਾਰੇ। ਬਾਬਾ ਜੀ ਕਹਿੰਦੇ ਉਹ ਇਹੋ ਜਿਹੇ ਫਿਲਟਰ ਮੇਰੇ ਤੇ ਲਾਓ ਤੇ ਮੈਂ ਵੀ ਲਿਸ਼ਕਾਰੇ ਮਾਰਾਂਗਾ, ਐਡੀ ਕਿਹੜੀ ਗੱਲ। ਤੇ ਉਹ ਜਿਹੜਾ ਨਾ ਮੈਂ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ ਗਈ। ਉਹਨੇ ਜਿਹੜਾ ਨਾ ਖਿਆਲ ਕਰਵਾਉਣ ਵਾਸਤੇ ਕਿ ਚਲੋ ਮੇਰਾ ਖਿਆਲ ਕਰੇਗਾ ਇਹ ਉਹ ਸਾਰਾ, ਲੇਕਿਨ ਉਹ ਐਸਾ ਬੇਗੈਰਤ ਬੇਸ਼ਰਮ ਨਿਕਲਿਆ, ਉਹਨੇ ਆਪਣਾ ਫੇਮ ਕਮਾਇਆ। ਹਾਂ ਉਹਨੇ ਡਾਕਟਰ ਨਬੀਹਾ ਨਾਲ ਟਿਕਟੋਕਾਂ ਬਣਵਾ ਕੇ ਤੇ ਜਨਾਬ ਆਪਣਾ ਫੇਮ ਕਮਾਇਆ, ਆਪਣਾ ਟਿਕਟੋਕਾਂ ਚਲਾ ਲਈ। ਆਹ ਡਾਕਟਰ ਨਬੀਹਾ ਵੀ ਇਹ ਕਹਿ ਰਹੀ ਆ ਕਿ ਬਈ ਉਹ ਦੇਖੋ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਰੌਣਕਾਂ ਲਾ ਲਈਆਂ, ਫੋਲੋਅਰ ਇਕੱਠੇ ਕਰ ਲਏ, ਹੁਣ ਲੱਗਾ ਰਹਿੰਦਾ ਵਾ ਸਿਰਫ ਫੇਮ, ਸਾਰਾ ਉਹਨੇ ਕਮਾਇਆ ਡਾਕਟਰ ਨਬੀਹਾ। ਆਹ ਸੱਚੀ ਗੱਲ ਆ, ਮੈਂ ਮਜ਼ਾਕ ਨਹੀਂ ਕਰ ਰਿਹਾ, ਕਿਉਂਕਿ ਦੇਖੋ ਡਾਕਟਰ ਨਬੀਹਾ ਨੂੰ ਤਾਂ ਸਾਰੇ ਜਾਣਦੇ ਕਿ ਨੌਜਵਾਨ ਖੂਬਸੂਰਤ ਔਰਤ ਆ, ਮੇਰਾ ਮਤਲਬ ਇੱਕ ਲੜਕੀ ਹੈ, ਲੇਕਿਨ ਉਸ ਬੇਗੈਰਤ ਬੇਸ਼ਰਮ ਨੂੰ ਕੋਈ ਨਹੀਂ ਜਾਣਦਾ ਸੀ। ਤੇ ਇਹਦਾ ਕੀ ਮਤਲਬ ਹੋਇਆ ਕਿ ਇੱਕ ਫੇਮਸ ਐਡੀ ਖੂਬਸੂਰਤ ਡਾਕਟਰ ਨਬੀਹਾ ਨਾਲ ਸ਼ਾਦੀ ਕਰਕੇ ਤਾਂ ਉਹ ਫੇਮਸ ਹੋ ਗਿਆ। ਉਹ ਫੇਮਸ ਹੋ ਗਿਆ ਤੇ ਫਿਰ ਉਹ ਖਿਦਮਤ ਵੀ ਨਾ ਕਰੇ ਉਂਝ, ਮੇਰਾ ਮਤਲਬ ਹੈ ਕਿ ਉਹ ਨਿਭਾ ਹੀ ਨਾ ਸਕਿਆ ਫਿਰ ਜਿਹੜਾ ਅਸਲ ਗੱਲ ਆ। ਤੇ ਉਹ ਫਿਰ ਜਨਾਬ ਤੁਹਾਨੂੰ ਪਤਾ ਫਿਰ ਵਿੱਚ ਫੱਡਾ ਹੋਇਆ। ਫੱਡਾ ਹੋ ਕੇ ਤੇ ਡਾਕਟਰ ਨਬੀਹਾ ਨੇ ਕਿਹਾ ਕਿ ਇਹ ਮੈਨੂੰ ਜਿਹੜਾ ਨਾ ਵਸਣ ਨਹੀਂ ਦੇ ਰਹੇ ਇਹਦੇ ਮਾਂ ਪਿਓ ਜਿਹੜੇ ਇਹਦੇ ਘਰ ਦੇ। ਤੇ ਉਹ ਕਹਿੰਦਾ ਸੀ ਕਿ ਨਹੀਂ ਐਸੀ ਕੋਈ ਗੱਲ ਨਹੀਂ ਆ, ਅਸੀਂ ਤੇ ਦਿਨ ਰਾਤ ਖਿਦਮਤ ਕਰੀਦੀ ਹੈ ਇਹਦੀ। ਮੇਰਾ ਮਤਲਬ ਹੈ ਕਿ ਉਹ ਕਹਿੰਦਾ ਮੇਰੇ ਬਜ਼ੁਰਗ ਜਿਹੜੇ ਨੇ ਉਹੀ ਖਿਦਮਤ ਕਰਦੇ ਆ ਬਜ਼ੁਰਗ ਦੀ, ਮੇਰਾ ਮਤਲਬ ਬਜ਼ੁਰਗ ਦੇ। ਤੇ ਉਹ ਜਿਹੜਾ ਕਹਿੰਦਾ ਕਿ ਇਹ ਰਾਜ਼ੀ ਨਹੀਂ ਹੁੰਦੀ, ਮੈਂ ਕੀ ਕਰਾਂ। ਹਾਲਾਂਕਿ ਇਹਨੇ ਕਿਹਾ ਵੀ ਉਹਨੂੰ ਕਿਹਾ ਵੀ ਕਿ ਦੇਖੋ ਆ ਜਿਹੜਾ ਨਾ ਤੁਸੀਂ, ਬਲਕਿ ਡਿਫੈਂਡ ਕੀਤਾ, ਇੱਥੇ ਤੱਕ ਗਈ ਡਾਕਟਰ ਨਬੀਹਾ ਕਿ ਉਹਨੇ ਆਪਣੇ ਹਸਬੈਂਡ ਜਿਹੜਾ ਐਕਸ ਹਸਬੈਂਡ ਹੋ ਗਿਆ ਹੁਣ ਪੁਰਾਣਾ, ਉਹਨੂੰ ਡਿਫੈਂਡ ਕੀਤਾ ਉਹਨੇ। ਕभी ਖਬਰਦਾਰ ਅਗਰ ਕਿਸੇ ਨੇ ਇਹਨੂੰ ਕੋਈ ਮੇਰਾ ਮਤਲਬ ਖੁਸਰਾ ਵਗੈਰਾ ਕਿਹਾ ਜਾਂ ਇਹਨੂੰ ਕੋਈ ਹੋਰ ਕੋਈ ਚੀਜ਼ ਗੱਲ ਕਹੀ, ਉਹ ਪਤਾ ਨਹੀਂ ਕਿਉਂ ਉਹਨੇ ਡਿਫੈਂਡ ਕੀਤਾ ਇੱਦਾਂ ਦਾ, ਲੇਕਿਨ ਉਹਨੇ ਕੀਤਾ। ਉਹਦੇ 'ਤੇ ਉਹਨੂੰ ਹੋਰ ਤਪ ਚੜ ਗਈ ਕਿ ਯਾਰ ਇਹ ਕੀ ਗੱਲ, ਇਹ ਕਿੱਦਾਂ ਦਾ ਡਿਫੈਂਡ, ਇਹਦੇ ਨਾਲ ਚੰਗਾ ਸੀ ਮੈਨੂੰ ਗਾਲਾਂ ਕੱਢ ਲੈਂਦੀ। ਲੇਕਿਨ ਖੈਰ ਉਹ ਸਾਰਾ ਕੁਛ ਚੱਲਿਆ, ਉਹ ਝਗੜਾ ਵੱਧ ਗਿਆ, ਫਿਰ ਆਪਣਾ ਵੱਖ ਹੋ ਗਏ। ਲੇਕਿਨ ਫਿਰ ਵੀ ਵਿੱਚ ਕੋਸ਼ਿਸ਼ ਕੀਤੀ ਬਾਬਾ ਜੀ ਨੇ, ਬਾਬਾ ਜੀ ਦੇ ਪਾ ਦਿਓ। ਬਾਬਾ ਜੀ ਕਹਿੰਦੇ ਯਾਰ ਮੈਂ ਕਿਦੋਂ ਕੋਸ਼ਿਸ਼, ਮੈਂ ਕਿਹਾ ਯਾਰ ਘਰ ਵਿੱਚ ਆਉਣ ਵਾਸਤੇ ਕੋਸ਼ਿਸ਼ ਹੁੰਦੀ। ਬਾਬਾ ਜੀ ਕਹਿੰਦੇ ਹਾਂ ਮੇਰੀ ਕੋਸ਼ਿਸ਼ ਸੀਗੀ, ਮੈਂ ਚਾਹੁੰਦਾ ਸੀ ਕਿ ਫਟਾਫਟ ਸਿਆਪਾ ਮੁੱਕੇ, ਕੋਈ ਰਸਤਾ ਖੁੱਲ੍ਹੇ। ਤੇ ਖੈਰ ਉਹ ਜਨਾਬ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਸੇ ਤਰ੍ਹਾਂ ਸ਼ਾਦੀ ਬਚ ਜਾਵੇ, ਲੇਕਿਨ ਨਹੀਂ, ਨਾਕਾਮ ਹੋਈ। ਹੁਣ ਇਤਲਾਹ ਆ ਰਹੀ ਆ, ਬਲਕਿ ਡਾਕਟਰ ਨਬੀਹਾ ਨੇ ਆਪ ਦਿੱਤੀ। ਉਹਨੇ ਕਿਹਾ ਜੀ ਕਿ ਮੈਂ ਖੁੱਲ੍ਹਾ ਦਾ ਦਾਅਵਾ ਕਰ ਦਿੱਤਾ, ਹਾਂਜੀ ਮੈਂ ਇਹਦੇ ਕੋਲ ਖੁੱਲ੍ਹਾ ਲੈਣੀ ਹੈ, ਕਿਉਂਕਿ ਉਹਨੇ ਤਲਾਕ ਪਾਤੀ ਸੀ, ਇਹਨੇ ਜਨਾਬ ਖੁੱਲ੍ਹਾ ਲੈ ਲਈ। ਇੱਦਾਂ ਦਾ ਕੋਈ ਚੱਕਰ ਹੈ। ਲੇਕਿਨ ਐਨੀਵੇ ਉਹ ਜੋ ਵੀ ਚਾਹੇ ਉਹ ਖਰਬੂਜ਼ਾ ਛੁਰੀ ਨੂੰ ਵੱਜੇ ਜਾਂ ਛੁਰੀ ਖਰਬੂਜ਼ੇ ਨੂੰ, ਮੇਰਾ ਮਤਲਬ ਇੱਦਾਂ ਦੀ ਹੋਣੀ ਤਾਂ ਤਲਾਕ ਹੀ ਆ। ਉਹ ਹੋ ਗਈ, ਖੁੱਲ੍ਹਾ ਲੈ ਲਈ ਉਹਨਾਂ ਨੇ, ਦਾਇਰ ਕਰਤਾ ਮੁਕੱਦਮਾ, ਮੈਂ ਹਰ ਹੋ ਗਈ ਆ। ਤੇ ਉਹਨਾਂ ਨੇ ਅਨਾਊਂਸ ਵੀ ਕਰਤਾ ਕਿ ਲੋ ਜੀ ਗੇਮ ਪੈ ਗਈ। ਮੇਰਾ ਮਤਲਬ ਹੈ ਕਿ ਉਹ ਹੋ ਗਿਆ। ਬਾਬਾ ਜੀ ਕਹਿੰਦੇ ਹੁਣ ਫਿਰ ਅੱਗੇ ਕੀ ਪ੍ਰੋਗਰਾਮ। ਮੈਂ ਕਿਹਾ ਅੱਗੇ ਹੁਣ ਪਤਾ ਨਹੀਂ, ਹੁਣ ਦੇਖੋ ਇੰਨੀ ਉਮਰ ਪਈ ਹੈ ਯਾਰ, ਇੰਨੀ ਲੰਬੀ ਉਮਰ ਅੱਗੇ ਪਈ ਆ, ਹੁਣ ਉਹ ਇਕੱਲੀ ਕਿੱਦਾਂ ਗੁਜ਼ਾਰੇਗੀ। ਕੋਈ ਨਾ ਕੋਈ ਸਾਥੀ ਹੋਣਾ ਚਾਹੀਦਾ, ਕੋਈ ਨਾ ਕੋਈ ਖਿਆਲ ਰੱਖਣ ਵਾਲਾ, ਕੋਈ ਨਾ ਕੋਈ, ਮੇਰਾ ਮਤਲਬ ਬਾਬਾ ਕਹਿੰਦੇ ਹਾਂ ਕੋਈ ਨਾ ਕੋਈ ਆਪਣਾ ਚੂਰੀ ਬਣਾ ਕੇ ਖਵਾਉਣ ਵਾਲਾ, ਕੋਈ ਨਾ ਕੋਈ ਖਿਚੜੀ ਬਣਾ। ਅੱਗੇ ਬਾਬਾ ਜੀ ਕਹਿੰਦੇ ਕਿ ਇਸ ਉਮਰ 'ਚ ਮੈਦਾ ਵੀ ਕੰਮ ਨਹੀਂ ਕਰਦਾ ਠੀਕ। ਮੈਂ ਕਿਹਾ ਯਾਰ ਕੀ ਮਤਲਬ ਇਸ ਉਮਰ ਮੇਰਾ ਮਤਲਬ ਕਿ ਠੀਕ। ਬਾਬਾ ਜੀ ਕਹਿੰਦੇ ਨਹੀਂ ਨਾਜ਼ੁਕ ਮਿਜ਼ਾਜ ਹੈ ਨਾ, ਕਿ ਉਹ ਖਿਚੜੀ ਬਣਾ ਕੇ ਬੰਦਾ ਖਾ ਦਿਓ। ਬਾਬਾ ਜੀ ਕਹਿੰਦੇ ਵੈਸੇ ਡਾਕਟਰ ਨਬੀਹਾ ਨੂੰ ਦੱਸੋ ਕਿ ਬਾਬਾ ਜੀ ਨੂੰ ਸਾਰਾ ਕੁਛ ਆਉਂਦਾ, ਬਾਬਾ ਜੀ ਕੁਕਿੰਗ ਵੀ ਕਰ ਲੈਂਦੇ, ਸਫਾਈਆਂ ਵੀ ਕਰ ਲੈਂਦੇ, ਬਾਬਾ ਜੀ ਪਿਆਰ ਮੁਹੱਬਤ ਵੀ ਟਿਕਾ ਕੇ ਕਰ ਲੈਂਦੇ।
ਮੈਂ ਕਿਹਾ ਉਹਨੇ ਸਾਰਿਆਂ ਨੇ ਬਾਬਾ ਜੀ ਠਰਕੀ ਆਦਮੀ ਨੇ ਕੁਛ ਵੀ ਕਰ ਸਕਦੇ। ਤੇ ਬਾਬਾ ਜੀ ਕਹਿੰਦੇ ਐਵੇਂ ਮੈਨੂੰ ਬਦਨਾਮ ਕੀਤਾ ਹੋਇਆ ਤੇ ਯਾਰ ਠਰਕੀਆ। ਖੈਰ ਨਹੀਂ ਵੇ ਬਾਬਾ ਜੀ ਕਹਿੰਦੇ ਉਹ ਦੇਖੋ ਕੋਈ ਸਲਾਹ ਬਣਦੀ ਹੈ ਉਹਦੀ ਤੇ ਅੱਗੇ ਫਿਰ ਕੰਮ ਚਲਾਈਏ। ਮੈਂ ਕਿਹਾ ਉਹ ਲਾਜ਼ਮੀ ਗੱਲ ਹੈ, ਉਹਨੇ ਇਕੱਲਿਆਂ ਤੇ ਨਹੀਂ ਗੁਜ਼ਾਰਨੀ, ਇਤਨੀ ਲੰਬੀ ਜ਼ਿੰਦਗੀ ਪਈ ਹੈ ਅੱਗੇ, ਲਾਜ਼ਮੀ ਗੱਲ ਕੋਈ ਨਾ ਕੋਈ ਲੱਭੇਗੀ ਉਹ, ਤੇ ਉਹ ਫਿਰ ਕੋਈ ਚਾਂਸ ਬਣ ਹਜੇ ਤੂੰ ਦੁੱਖ ਦੇ ਵਿੱਚ ਆਏ ਤੇ ਚਲੋ ਜਿਹੜਾ ਨਾ ਉਹ 4 ਦਿਨ ਲੰਘ ਜਾਣਗੇ ਤੇ ਫਿਰ ਦੁਬਾਰਾ ਕੋਈ ਨਾ ਕੋਈ ਹਿਸਾਬ ਕਿਤਾਬ ਹੋਏਗਾ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਬਾਬਾ ਜੀ ਕਹਿੰਦੇ ਉਹਦੀ ਤਲਾਕ ਹੋ ਗਈ ਤੂੰ ਖੁਸ਼ ਹੋਈ ਜਾ। ਮੈਂ ਕਿਹਾ ਨਹੀਂ ਉਹਦੀ ਜਾਨ ਛੁੱਟੀ ਵਿਚਾਰੀ ਦੀ ਯਾਰ, ਉਹ ਨੌਜਵਾਨ ਮੇਰਾ ਮਤਲਬ ਖੂਬਸੂਰਤ ਬਜ਼ੁਰਗ ਔਰਤ ਹੈ, ਉਹ ਫਸੀ ਪਈ ਸੀ ਉੱਥੇ ਯਾਰ, ਚੰਗਾ ਹੈ ਅੱਛਾ ਕੀਤਾ ਜੀ। ਜ਼ਰੂਰਤ ਨਹੀਂ ਕਿ ਐਵੇਂ ਆਪਣੇ ਆਪ ਨੂੰ ਜ਼ਾਬ ਚ ਪਾ ਕੇ ਬਈ ਆ ਐਸੇ ਕਰਕੇ ਤਾਂ ਹੁੰਦੀਆਂ ਸ਼ਾਦੀਆਂ ਤਲਾਕਾਂ ਵੀ ਕਿ ਬਈ ਹੋ ਗਿਆ ਨਿਭਾ ਠੀਕ ਆ, ਨਹੀਂ ਤਾਂ ਫਰਕ ਕਰੋ। ਹਾਂ ਜਿੱਥੇ ਇੰਨੀਆਂ ਪਹਿਲੇ ਤਲਾਕਾਂ ਹੋ ਗਈਆਂ ਇੱਕ ਹੋਰ ਸੇ ਕੀ ਫਰਕ ਪੈਂਦਾ ਨਹੀਂ ਬਣਾ ਮਤਲਬ ਕਿ ਇੱਦਾਂ ਹੀ ਆ ਸਿਸਟਮ। ਤੇ ਉਹ ਆ ਹਿਸਾਬ ਕਿਤਾਬ ਸਾਰਾ ਚੱਲ ਰਿਹਾ। ਮੈਂ ਕਿਹਾ ਤੁਹਾਨੂੰ ਦੱਸਣਾ ਜ਼ਰੂਰੀ ਆ ਕਿ ਵੀ ਤਲਾਕ ਹੋ ਗਈ, ਪਿੱਛੇ ਹੁਣ ਕੁਛ ਨਹੀਂ ਰਹਿ ਗਿਆ। ਹੋਰ ਕੋਈ ਜੇ ਹੈ ਕੋਈ ਆਪਣਾ ਦਾਅਵੇਦਾਰ ਕੋਈ ਹੋ ਸਕਦਾ ਕਿ ਬੰਦਾ ਦੇਖਦਾ ਹੋਵੇ ਕਹੇ ਕਿ ਨਹੀਂ ਮੈਂ ਜ਼ਿਆਦਾ ਅੱਛੀ ਖਿਦਮਤ ਕਰ ਲਾਂਗਾ, ਤੇ ਉਹ ਵੈਲਕਮ ਹੈ। ਤੁਸੀਂ ਜੋ ਵੀ ਤੁਸੀਂ ਹਿਸਾਬ ਤਾਂ ਪੈਗਾਮ ਪਹੁੰਚਾਉਣਾ ਪਹੁੰਚਾ ਦਿਓ ਕਮੈਂਟ 'ਚ ਲਿਖ ਕੇ। ਉਹਦੇ ਬਾਅਦ ਜਨਾਬ ਮੁन्ना जद्दी ਦਾ ਜਿਹੜਾ ਉਹ ਕਹਿ ਰਿਹਾ ਹੈ ਕਿ ਵੀ इमरान खान और मुक़्तदरा की लड़ाई बड़ी बेरहम लड़ाई है, ये किसी का सर लेके जाएगी। हाँ जी आ ਹੁਣ ਜਿਹੜਾ ਨਾ ਸਿੱਧੀ ਬੇਗੈਰਤੀ ਬੇਸ਼ਰਮੀ ਫੈਲਾ ਰਿਹਾ मुन्ना जद्दी ਦਾ ਮੇਰਾ ਮਤਲਬ ਆ मुन्ना जद्दी ਦਾ ਮਤਲਬ मुन्ना जदीद हाजा मुन्ना जदीद मुन्ना पारुन मुन्ना तबाहकुन मुन्ना ਜਿਹੜਾ ਕੰਪਨੀ ਦਾ ਨਿੱਕਾ जद्दी ਦਾ मुन्ना ਜਿਹੜਾ जद्दी ਦੀ ਗੱਲ जदीद मुन्ना ਉਹ ਆ ਕੇ ਹੁਣ ਇਦਾਂ ਦੀਆਂ ਤੜੀਆਂ ਲਾ ਰਿਹਾ, ਇਦਾਂ ਦੀ ਮੇਰਾ ਮਤਲਬ ਖੌਫਨਾਕ ਕਿਸਮ ਦੀ ਗੱਲ ਕਰ ਰਿਹਾ। ਉਹ ਬਈ ਆ ਸਰ ਦੀ ਜਿਹੜੀ ਗੱਲ ਕਰਨਾ ਸਰ ਲੈ ਕੇ ਪਹਿਲੇ ਤਾਂ ਸਭ ਤੋਂ ਪਹਿਲੇ ਤਾਂ ਤੇਰੀ ਭੈਣ ਦੀ ਸਿਰੀ। ਹਾਂ ਇਹ ਗੱਲ ਕਰਨ ਤੇ ਜਿਹੜੀ ਤੂੰ ਗੱਲ ਕੀਤੀ ਆ ਤੇਰੀ ਵੀ ਭੈਣ ਦੀ ਸਿਰੀ, ਤੇ ਤੈਨੂੰ ਜਿਹਨੇ ਆ ਗੱਲ ਕਰਨ ਨੂੰ ਕਿਹਾ ਤੇ ਜਿਹੜਾ ਵੀ ਜਰਨੈਲ ਆ ਉਹਦੀ ਵੀ ਭੈਣ ਦੀ ਸਿਰੀ। ਹਾਂ ਤੇ ਜਿਹੜਾ ਇਦਾਂ ਦੀ ਗਲਤ ਔਰ ਗੰਦਾ ਜਿਹੜਾ ਗਲੀਜ਼ ਕਿਸਮ ਦੀ ਸੋਚ ਰਿਹਾ ਉਹਦੀ ਵੀ ਭੈਣ ਦੀ ਸਿਰੀ ਹੁੰਦੀ। ਤੁਹਾਡੇ ਸਾਰਿਆਂ ਦੀ ਭੈਣ ਦੀ ਸਿਰੀ ਇੱਥੇ ਹੋਈ ਵੀ ਪਈ ਹੈ ਤੇ ਹੋ ਵੀ ਜਾਣੀ ਆ। ਅੱਲਾਹ ਤਾਲਾ ਇਮਰਾਨ ਖਾਨ ਨੂੰ ਸਲਾਮਤ ਰੱਖੇ, ਉਹ ਸਿਹਰਾ ਪਾਕਿਸਤਾਨੀਆਂ ਦਾ ਜਿਹੜਾ ਫਖਰ ਨਾਲ ਬੁਲੰਦ ਆ, ਤੇ ਅੱਲਾਹ ਤਾਲਾ ਉਹਦੀ ਹਿਫਾਜ਼ਤ ਫਰਮਾਏ। ਤੇ ਬਾਕੀ ਜਿੰਨੇ ਵੀ ਸਿਰ ਨੇ ਨਾ ਉਹਨਾਂ ਸਾਰਿਆਂ ਦੀ ਭੈਣ ਦੀ ਸਿਰੀ। ਹਾਂ ਜਿੰਨੇ ਵੀ ਹੁਕਮਰਾਨ ਨੇ ਇਹਨਾਂ ਦੇ ਹੈਂਡਲਰ ਨੇ ਜਾਂ ਜਿੰਨੇ ਵੀ ਜਰਨੈਲੀ ਸਿਰ ਉੱਥੇ ਲੱਭੇ ਪਏ ਖਾਸ ਤੌਰ 'ਤੇ ਰਿਟਾਇਰ ਆਦਮੀ ਦਾ, ਇੱਦਾਂ ਦੀਆਂ ਧਮਕੀਆਂ ਜਿਹੜੀਆਂ ਨਾ ਆ ਕੇ ਕੌਮ ਨੂੰ ਦਿੱਤੀਆਂ ਜਾ ਰਹੀਆਂ, ਉਹਦੇ ਖਾਨਦਾਨ ਨੂੰ ਵੀ ਦਿੱਤੀਆਂ ਜਾ ਰਹੀਆਂ। ਬਈ ਅੱਜ ਤੱਕ ਇਹਨਾਂ ਧਮਕੀਆਂ ਦਾ ਕੋਈ ਅਸਰ ਇਮਰਾਨ ਖਾਨ ਨੇ ਲਿਆ ਤਾਂ ਇਹ ਜਦੋਂ ਇਹਨਾਂ ਨੇ ਧਮਕੀ ਲਾਈ ਆ ਇਮਰਾਨ ਖਾਨ ਨੇ ਉਦੋਂ ਹੀ ਇਹਨਾਂ ਦੀ ਭੈਣ ਦੀ ਸਿਰੀ ਕਰਕੇ ਇਹਨਾਂ ਦੇ ਹੱਥ 'ਚ ਫੜਾਤੀ। ਬਾਬਾ ਜੀ ਕਹਿੰਦੇ ਓਏ ਹੋਏ ਉਹ ਭਾਈ ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਆ ਹੁਣ ਜਿਹੜਾ ਨਾ ਆ ਮੁੰਨੇ ਜੱਦੀ ਦੇ ਇੱਦਾਂ ਦੇ ਕਰਕੇ ਆ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਬਈ ਆ ਜੇ ਮੇਰਾ ਮਤਲਬ ਹੈ ਕਿ ਕਿਸੇ ਨਾ ਕਿਸੇ ਦਾ ਸਿਰ ਲੈ ਜਾਏਗੀ ਪੁੱਤਰ ਤੂੰ ਆਪਣਾ ਸਿਰ ਬਚਾ। ਹਾਂ ਤੇਰੇ ਸਿਰ ਤੇ ਜਿਹੜਾ ਨਾ ਉਹ ਛਿੱਤਰ ਪੈਣੇ ਆ ਦਨ ਗੰਜਾ ਕਰਕੇ। ਮੈਂ ਕਿਹਾ ਬਾਬਾ ਜੀ ਉਹ ਪਹਿਲੇ ਹੀ ਗੰਜਾ ਵਿਗ ਲਾਂਦਾ। ਹਾਂ ਮੁੰਨਾ ਜੱਦੀ ਦਾ ਗੰਜਾ ਵੀ ਆ ਹਰਾਮਜ਼ਾਦਾ ਆ ਖੰਜ਼ੀਰ ਜਿਹੜਾ ਆ ਲੈ ਕੇ ਆਇਆ ਜਰਨੈਲਾਂ ਦਾ ਪੈਗਾਮ ਹੈ, ਪੈਗਾਮ ਦੇ ਰਿਹਾ ਤੁਹਾਨੂੰ ਆ ਕੇ ਕਿ ਆ ਦੇਖੋ ਆ ਕੋਈ ਨਾ ਕੋਈ ਗੇਮ ਹੋ ਜਾਣੀ ਆ। ਉਹ ਭਾਈ ਇੱਥੇ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਕੁਛ ਵੀ ਹੋਇਆ ਯਕੀਨ ਕਰੋ ਕਿ ਫਿਰ ਕਿਸੇ ਦੀ ਵੀ ਸਿਰੀ ਸਲਾਮਤ ਨਹੀਂ ਰਹਿਣੀ ਇੱਥੇ, ਨਾ ਕਿਸੇ ਦਾ ਸਿਰ ਸਲਾਮਤ ਰਹਿਣਾ, ਨਾ ਕਿਸੇ ਦਾ ਇਕਤਦਾਰ ਸਲਾਮਤ ਰਹਿਣਾ, ਨਾ ਕੁਛ ਹੋਰ। ਹਾਂ ਇਹ ਕੌਮ ਜਿਹੜੀ ਆ ਨਾ ਇਹ ਬੁਜ਼ਦਿਲ ਹੈ। ਹਾਂ ਬਿਲਕੁਲ ਬੁਜ਼ਦਿਲ ਹੈ, ਕੀੜੇ ਮਕੌੜੇ ਆ, ਖਾਮੋਸ਼ ਹੋ ਕੇ ਬੈਠੀ ਰਹਿੰਦੀ ਆ, ਕੋਈ ਇhtਜਾਜ ਨਹੀਂ ਕਰਦੀ ਕਿਉਂਕਿ ਇਹਨੂੰ ਡਰਾਇਆ ਵੀ ਗਿਆ, ਲੇਕਿਨ ਹਜੇ ਵੀ ਖਾਮੋਸ਼ ਹੋ ਕੇ ਬੈਠੀ ਹੈ ਕਿਉਂਕਿ ਇੱਕ ਆਸਰਾ ਇਹਦੇ ਕੋਲ ਹੈ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਹਜੇ ਸਲਾਮਤ ਆ। ਅੱਲਾਹ ਉਹਦੀ ਉਮਰ ਦਰਾਜ਼ करे और अल्लाह कोई ना कोई सबब बनाएगा, वो बाहर आएगा या अल्लाह कोई ना कोई ऐसा सबब बनाएगा कि कोई ऐसी लीडरशिप लभेगी जिहदे पिछे आवाम निकलेगी तो अपने जिहड़ा सिर दा साईं है साडा सिर दा साईं कहना चाहिए क्योंकि उसदा साया जिहड़ा पूरी कौम ते है ते कौम जिहड़ी है ना वो खड़ी हो जाएगी फिर ते कौम ऐसी तैसी पट के रख देगी ते कढ लेगी उन्हें फिर बाहर। हाँ मुड़ के फिर किसी दी भैन दी सिरी जिहड़ी है ना वो सलामत नहीं रहनी। हाँ बाबा जी कहते कि चलो भैन की भी किसी होर दी भी
ਮੈਂ ਕਿਹਾ ਨਹੀਂ ਇਹਨਾਂ ਦੀ ਭੈਣ ਦੀ ਹੈ ਮੁੰਨੇ ਜੱਦੀ ਦੀ ਹਾਂ ਇਹਨਾਂ ਦੀ ਸਿਰੀ ਜਿਹੜੀ ਹੈ ਵੈਸੇ ਗਾਲ ਨਹੀਂ ਹੈ ਸਿਰੀ ਦਾ ਮਤਲਬ ਸਿਰ ਹੁੰਦਾ ਤੇ ਉਹ ਜਿਹੜਾ ਨਾ ਇਦਾਂ ਦੀ ਬਗੈਰਤੀ ਬੇਸ਼ਰਮੀ ਜਿਹੜਾ ਨਾ ਉਹ ਨਾ ਕਰ। ਖੈਰ ਹੁਣ ਜਨਾਬ ਸੁਣਿਆ ਜਾ ਰਿਹਾ ਕਿ ਇੱਕ ਇhtਜਾਜ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਜਨਾਬ 5 ਅਗਸਤ ਨੂੰ। ਆ ਜਿਹੜੇ ਭੂਤਨੀ ਦੇ ਨੇ KP ਵਾਲੇ ਆ ਭੂਤਨੀ ਦੇ ਕਹਿਣਾ ਚਾਹੀਦਾ ਆ ਯਾਰ ਇੱਕ ਮੈਨੂੰ ਜਾਨ ਦਾ ਨਾਮ ਨਹੀਂ ਯਾਦ ਆਉਂਦਾ ਹਾਂ ਫਸੀ ਜਾਨ ਇੱਦਾਂ ਦਾ ਕਿ ਨਾਮ ਹੈ ਯਾਰ ਮੈਨੂੰ ਜਾਨ ਯਾਦ ਆਉਂਦਾ ਤੇਰੀ ਜਾਨ ਮੇਰੀ ਜਾਨ ਆ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ। ਹਾਂ ਇਹਨੇ ਆ ਕੇ ਕੋਈ ਐਲਾਨ ਕੀਤਾ ਕਿ ਲੋ ਜੀ 5 ਅਗਸਤ ਨੂੰ ਬਹੁਤ ਵੱਡਾ ਜਿਹੜਾ ਨਾ ਉਹ ਇhtਜਾਜੀ ਜਲਸਾ ਕੀਤਾ ਜਾਏਗਾ ਕ੍ਰਿਕਟ ਸਟੇਡੀਅਮ ਦੇ ਵਿੱਚ ਪਤਾ ਨਹੀਂ ਪਿਸ਼ਾਵਰ ਦੇ ਵਿੱਚ ਤੇ ਉਹ ਜਲਸਾ ਕੀਤਾ ਜਾਏਗਾ ਉਹਦੇ 'ਚ ਫਿਰ ਲਾਹੇ ਅਮਲ ਦਿੱਤਾ ਜਾਏਗਾ। ਹੁਣ ਪਤਾ ਨਹੀਂ ਕਿਹੜਾ ਲਾਹੇ ਅਮਲ ਦੇਣ ਦੀ ਬਈ ਇੱਥੇ ਲਾਹੇ ਅਮਲ ਦੀ ਜ਼ਰੂਰਤ ਜਿਹੜੀ ਹੈ ਨਾ ਉਹ ਜਲਸਾ ਕਰਕੇ ਦੇਣ ਦੀ ਨਹੀਂ ਹੈ। ਇੱਥੇ ਸਿੱਧਾ ਲਾਹੇ ਅਮਲ ਦਿਓ ਕਿ ਵੀ ਇਸ ਤਰੀਕ ਨੂੰ ਅਸੀਂ ਜਿਹੜਾ 5 ਅਗਸਤ ਨੂੰ ਅਸੀਂ ਸਾਰੇ ਬਾਹਰ ਨਿਕਲਣੇ ਅਸੀਂ ਜਾ ਰਹੇ ਹਾਂ ਅਡਿਆਲਾ ਇhtਜਾਜ ਇੱਕ ਜੰਮੇ ਗਫੀਰ ਜਿਹੜਾ ਨਾ ਇਨਸਾਨਾਂ ਦਾ ਸਮੁੰਦਰ ਅਸੀਂ ਲੈ ਕੇ ਜਾਵਾਂਗੇ ਨਿਕਲਾਂਗੇ ਲੇਕਿਨ ਨਹੀਂ ਉਹ ਕਹਿੰਦੇ ਕਿ ਬਈ ਇਜਾਜ਼ਤ ਦੀ ਸਾਨੂੰ ਕਿਉਂਕਿ ਮੁਕੰਮਲ ਕੰਪਰੋਮਾਈਜ਼ ਨਾਲ ਚੂਰਨ ਵੇਚਣ ਵਾਲਾ ਸੁਹੇਲ ਫਰੀਦੀ ਆ ਚੂਰਨਖੋਰ ਜਿਹੜਾ ਚੂਰਨ ਫਰੋਸ਼ ਆ ਮੇਰਾ ਮਤਲਬ ਅੱਜ ਵੀ ਉਹੀ ਚੂਰਨ ਵੇਚੇਗਾ ਉੱਥੇ 5 ਅਗਸਤ ਨੂੰ ਖੜਾ ਹੋ ਕੇ ਬੜਕਾ ਮਾਰੇਗਾ 4 ਹਾਂਜੀ ਔਰ ਜਾ ਕੇ ਫਿਰ ਬੂਟ ਚੱਟੇਗਾ। ਇਹ ਬੂਟ ਚੱਟ ਨੇ ਸਾਰੇ ਦੇ ਸਾਰੇ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਇਕੱਠੇ ਹੋਏ ਆ। ਬਈ ਜਲਸੇ ਦੀ ਕੀ ਜ਼ਰੂਰਤ ਹੈ ਜਲਸੇ ਪਹਿਲੇ ਘੱਟ ਕੀਤੇ ਹਰ ਜਲਸੇ 'ਚ ਕਹਿੰਦੇ ਆ ਕਿ ਲਾਹੇ ਅਮਲ ਦਿਆਂਗੇ ਤੇ ਕਾਹਦਾ ਲਾਹੇ ਅਮਲ ਕੋਈ ਨਹੀਂ ਅਗਲੇ ਜਲਸੇ ਦੀ ਐਲਾਨ ਕਰਕੇ ਘਰ ਚਲੇ ਜਾਂਦੇ ਨੇ। ਹੁਣ ਜਨਾਬ ਸਾਰੇ PTI ਦੀ ਕਿਆਦਤ ਜਿਹੜੀ ਆ ਉਹ ਵੀ ਬੈਠੀ ਆ ਕਿ ਨਹੀਂ ਜੀ ਹੁਣ ਇhtਜਾਜ ਹੋਗਾ ਅਬ ਇਹ ਤੁਹਾਨੂੰ ਜ਼ਰਾ ਹਾਈਪਰ ਕਰਨਗੇ ਉੱਤੇ ਕਰਨਗੇ ਜਲਸੇ ਲਿਆਉਣਗੇ ਜਲਸੇ ਲਿਆ ਕੇ ਤਕਰੀਰਾਂ ਕਰਨਗੇ ਉਹਦੇ ਬਾਅਦ ਠੰਡੇ ਠਾਰ ਹੋ ਕੇ ਘਰ ਚਲੇ ਜਾਣਗੇ। ਉਹ ਤੁਸੀਂ ਸਭ ਤੋਂ ਵੱਡੇ ਘੁੱਸ ਬੈਠੀ ਹੋ ਬਗੈਰ ਤੋਂ ਤੁਹਾਡੀ ਵਜ੍ਹਾ ਤੋਂ ਇਮਰਾਨ ਖਾਨ ਅੱਜ ਅੰਦਰ ਤੁਹਾਡੀ ਵਜ੍ਹਾ ਤੋਂ ਅਜ਼ੀਅਤਾਂ ਝੇਲਿਆ ਉਹਦੇ ਨਾਮ ਦਾ ਇਲੈਕਸ਼ਨ ਜਿੱਤ ਕੇ ਤੁਸੀਂ ਆ ਵਜ਼ਾਰਤਾਂ ਲੈ ਕੇ ਬੈਠੇ ਹੋ ਬਗੈਰ ਤੋਂ ਬੇਸ਼ਰਮਾ ਉਹਦੇ ਲਈ ਵੀ ਕੁਛ ਕਰੋ ਲਾਹਨਤੀ ਕਿਰਦਾਰੋ ਲੇਕਿਨ ਕੁਛ ਨਹੀਂ ਇੱਦਾਂ ਦੇ ਫੋਕੇ ਕਿਸਮ ਦੇ ਇhtਜਾਜ ਜਿਹੜੇ ਨਾ ਉਹ ਜਲਸੇ ਕਰਕੇ ਜਲਸਾ ਕਰਾ ਹੁਣ ਜਲਸੇ ਦੀ ਜ਼ਰੂਰਤ ਹੈ ਇhtਜਾਜ ਦੀ ਜ਼ਰੂਰਤ ਹੈ ਲੇਕਿਨ ਜਲਸੇ ਖੇਡ ਕੇ ਤੇ ਆਪਣੇ ਘਰ ਚਲੇ ਜਾਣਗੇ। ਐਸੇ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਫਿਰ ਮੁੰਨੇ ਜੱਦੀ ਦੇ ਅਰਗੇ ਆ ਕੇ ਇੱਦਾਂ ਦੀਆਂ ਧਮਕੀਆਂ ਲਾ ਰਹੇ ਹਾਂਜੀ ਕਿ ਆ ਦੇਖੋ ਜੀ ਫਿਰ ਇੰਝ ਵੀ ਹੋ ਜਾਏਗਾ ਤੇ ਉਂਝ ਵੀ ਹੋ ਜਾਏਗਾ। ਉਹ ਬਈ ਹੁਣ ਟਾਈਮ ਆ ਨਿਕਲਣ ਦਾ ਜਿਹੜੇ ਪੂਰੇ ਮੁਲਕ 'ਚ ਮਹਿੰਗਾਈ ਹੋਈ ਆ ਪੈਟਰੋਲ ਵੱਧ ਗਿਆ ਹਰ ਚੀਜ਼ ਨੂੰ ਅੱਗ ਲੱਗੀ ਪਈ ਆ ਹਾਂਜੀ ਤੇ ਆ ਮਾਈ ਜਿਹੜੀ ਆ ਜਲਸੇ ਕਰਦੀ ਫਿਰ ਰਹੀ ਆ ਆਪਣੇ ਪਿਓ ਨੂੰ ਲਿਜਾ ਕੇ ਇੱਧਰ ਉੱਧਰ ਤੇ ਨਾਲੇ ਆਪਣਾ ਅੱਜ ਫਿਰ ਮੇਰੇ 6 ਰੁਪਏ ਤੇ ਪਤਾ ਨਹੀਂ ਕਿੰਨੇ ਪੈਸੇ ਫਿਰ ਪੈਟਰੋਲ ਵਧਾ ਅੰਦਾਜ਼ਾ ਕਰੋ ਕੋਈ ਸ਼ਰਮ ਹਰਾਇਆ ਹੈ ਹੀ ਨਹੀਂ। ਹੁਣ ਡੱਡੂ ਕਿੱਥੇ ਗਿਆ ਉਹਨੂੰ ਕੱਢ ਕੇ ਲਿਆਓ ਉਹਨੂੰ ਪਤਾ ਨਹੀਂ ਕਿਤੇ ਬਾਬੇ ਨੂੰ ਨਚਾਰਿਆ ਉੱਥੇ ਖੜਾ ਹੋਇਆ ਬਾਪੂ ਇਹ ਕਹੇ ਯਾਰ ਤੇਰੇ ਬਾਬਾ ਜੀ ਆ ਜਿਹੜੇ ਉੱਥੇ ਜੱਫੀਆਂ ਪਾਈ ਫਿਰਦੇ ਉਹ ਭਾਈ ਆਈ ਤਸਵੀਰ ਹੈ ਯਾਰ ਉਹ ਬਾਬਾ ਜੀ ਇਹ ਮੇਰੇ ਬਾਬਾ ਜੀ ਨਹੀਂ ਇਹ ਉਹਨਾਂ ਦੇ ਬਾਬਾ ਜੀ ਹੈ ਭਾਈ ਨੂਨ ਲੀਗ ਵਾਲਿਆਂ ਦੇ ਹਾਂ ਉਹਨਾਂ ਨੇ ਹਿਸਾਬ ਤਾਂ ਉਹਨਾਂ ਨੂੰ ਨਚਾਈ ਜਾਂਦੀ ਉੱਥੇ ਤੇ ਇਹਨੂੰ ਪੁੱਛ ਲਓ ਆ ਕੇ ਤੇ ਆ ਕੇ ਕਹੂਗੀ ਕਿ ਬਈ ਰਾਤੋਂ ਰਾਤ ਪੈਟਰੋਲ ਵਧਾ ਉਹ ਹੁਣ ਆ ਕੇ ਕਹਿੰਦੇ ਰਾਤੋਂ ਰਾਤ ਪੈਟਰੋਲ ਵਧਾ ਦਿੱਤਾ ਹੁਣ ਕੋਈ ਨਹੀਂ ਬਾਬਾ ਜੀ ਕਹਿੰਦੇ ਪੁੱਤਰ ਇਹਨਾਂ ਨੂੰ ਸਾਰਾ ਮਾਫ ਆ ਚੋਰ ਲੁਟੇਰੇ ਇਹਨਾਂ ਨੂੰ ਛੱਡ ਦੇ ਤੂੰ ਇਹਨਾਂ ਦੇ ਹਾਲ ਤੇ ਛੱਡ ਦੇ। ਮੈਂ ਕਿਹਾ ਬਾਬਾ ਜੀ ਫਿਰ ਕੀ ਕਰੀਏ ਬਾਬਾ ਜੀ ਕਹਿੰਦੇ ਛੱਡੋ ਸਾਰਾ ਕੁਝ ਬਸ ਉਹ ਡਾਕਟਰ ਨਬੀਹਾ ਦੀ ਗੱਲ ਕਰੋ ਜੇ ਕੋਈ ਚਾਂਸ ਬਣਦਾ ਤੇ ਉੱਧਰ ਲਿਆਓ ਬਾਕੀ ਚਲੋ ਸਾਰੀਆਂ ਗੱਲ